ਰਾਸ਼ਟਰਪਤੀ ਟਰੰਪ ਹੁਣਾਂ ਦੇ ਹੁਣ ਜਿਹੜੇ ਨਵੇਂ ਟੈਰਿਫਸ ਆ ਉਸ ਦੇ ਨਾਲ ਇੱਕ ਵਾਰੀ ਫੇਰ ਹਲਚਲ ਜਿਹੜੀ ਉਹ ਮਚੀ ਆ। ਸੁਪਰੀਮ ਕੋਰਟ ਨੇ ਜਿਹੜੀਆਂ ਪਹਿਲਾਂ ਲਾਈਆਂ ਟੈਰਿਫ ਸੀ ਉਹਨਾਂ ਨੂੰ ਗੈਰ ਸੰਵਿਧਾਨਕ ਕਰਾਰ ਦੇ ਕੇ ਉਹਦਾ ਰੀਫੰਡ ਕਰਨ ਦੇ ਲਈ ਅਮਰੀਕਨ ਸਰਕਾਰ ਨੂੰ ਆਖਿਆ ਸੀਗਾ। ਹੁਣ ਜਿਹੜੇ ਟੈਰਿਫ ਨੇ ਉਹਨਾਂ ਦੇ ਵਿੱਚ ਕਿਉਂਕਿ ਤਰੀਕਾਂ ਜਿਹੜੀਆਂ ਉਹ ਮੁੱਕਣ ਵਾਲੀਆਂ ਸੀਗੀਆਂ ਤੇ ਇਹ ਚਾਹੁੰਦੇ ਸਨ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋਰ ਟੈਰਿਫ ਜਿਹੜੇ ਆ ਉਹ ਲਗਾਏ ਜਾ ਸਕਣ। ਸੋ ਇੱਕ ਵੱਖਰੇ ਸੈਕਸ਼ਨ ਦੇ ਤਹਿਤ ਜਿਹੜਾ ਦੱਸਿਆ ਜਾ ਰਿਹਾ ਵੀ ਸੈਕਸ਼ਨ 301 ਸ਼ਾਇਦ ਉਸ ਦੇ ਤਹਿਤ ਜਿਹੜੀ ਇਹ ਕੁਝ ਨਵੇਂ ਟੈਰਿਫ ਆ ਵੱਖ-ਵੱਖ ਤਰੀਕੇ ਦੇ ਨਾਲ ਲਾਏ ਜਾ ਰਹੇ ਆ। ਫੈਂਟਨਲ ਟੈਰਿਫਸ ਕੈਨੇਡਾ, ਮੈਕਸੀਕੋ ਤੇ ਫੈਂਟਨਲ ਟੈਰਿਫ ਚਾਈਨਾ ਤੇ ਇੰਡਸਟਰੀ ਲੈਵਲ ਕਈ ਜਿਹੜੀਆਂ ਕਮੋਡਿਟੀਜ਼ ਦੇ ਨਾਲ ਉਸ ਸੰਦਰਭ ਦੇ ਵਿੱਚ ਰੈਸੀਪ੍ਰੋਕਲ ਟੈਰਿਫ ਸਾਰੀ ਕੰਟਰੀਜ਼ ਦੇ ਉੱਤੇ ਜਿਹੜੇ ਉਹ ਲਾਏ ਆ। 10% ਗਲੋਬਲ ਰੇਟ ਇਹ ਵੀ ਜਿੰਨੇ ਇੰਪੋਰਟ ਹੋ ਰਹੇ ਆ ਮੋਸਟਲੀ ਉਹਨਾਂ ਦੇ ਉੱਤੇ। ਫੋਰਸਡ ਲੇਬਰ ਇੰਪੋਰਟ ਬੈਨ ਇਹ 60 ਮੁਲਕਾਂ ਦੇ ਉੱਤੇ ਲਾਇਆ ਗਿਆ ਆ। ਐਕਸੈਸ ਕੈਪੈਸਿਟੀ ਇਨ ਫੋਰਨ ਗੁੱਡਸ ਇਹ EU ਦੇ ਇਲਾਵਾ ਨਾਲ 15 ਹੋਰ ਮੁਲਕਾਂ ਦੇ ਉੱਤੇ ਜਿਹੜੇ ਟੈਰਿਫ ਆ ਉਹ ਲਾਏ ਜਿਹੜੇ ਉਹ ਜਾ ਰਹੇ ਆ। ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀਆਂ ਨਵੀਆਂ ਡਿਊਟੀਜ਼ ਆ 80 ਤੋਂ ਵੱਧ ਮੁਲਕਾਂ ਦੇ ਉੱਤੇ ਲਗਾ ਦਿੱਤੀਆਂ ਜਿਨ੍ਹਾਂ 'ਚ ਕੈਨੇਡਾ, ਮੈਕਸੀਕੋ ਤੇ ਇਸ ਤੋਂ ਇਲਾਵਾ ਯੂਰਪੀਅਨ ਯੂਨੀਅਨ ਦੇ ਕਈ ਮੁਲਕ ਸ਼ਾਮਲ ਹੈਗੇ ਆ। ਜਿਹੜੇ ਹੁਣ ਗੁੱਡਸ ਇਹਨਾਂ ਮੁਲਕਾਂ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣਗੇ ਉਹਨਾਂ ਨੂੰ 10 ਤੋਂ ਲੈ ਕੇ 12.5% ਤੱਕ ਜਿਹੜਾ ਟੈਰਿਫ ਆ ਉਹ ਲੱਗੇਗਾ। ਇਹ ਜਿਹੜੇ ਨਵੇਂ ਟੈਕਸਿਸ ਆ ਇਹ ਉੱਦਾਂ ਇਸ ਵਿਚਾਰ ਦੇ ਨਾਲ ਲਾਏ ਗਏ ਵੀ ਜਿਹੜਾ 10% ਡਿਊਟੀ ਟਰੰਪ ਹੁਣਾਂ ਨੇ ਲਾਈ ਸੀਗੀ ਸੁਪਰੀਮ ਕੋਰਟ ਦੇ ਆਦੇਸ਼ ਤੋਂ ਜਿਹੜਾ ਉਹ ਪਹਿਲਾਂ ਗਲੋਬਲੀ ਉਹਨਾਂ ਨੂੰ ਰਿਪਲੇਸ ਜਿਹੜਾ ਆ ਉਹ ਕਰਨਗੇ। ਸੋ ਜਿੱਥੇ ਪਹਿਲਾਂ 10% ਟੈਰਿਫ ਲੱਗ ਰਿਹਾ ਸੀਗਾ ਉੱਥੇ ਹੁਣ 12.5% ਤੱਕ ਵੀ ਟੈਰਿਫ ਕਈ ਮੁਲਕਾਂ ਦੇ ਉੱਤੇ ਜਿਹੜਾ ਉਹ ਲੱਗੇਗਾ। ਪ੍ਰੈਜ਼ੀਡੈਂਟ ਨੇ ਕੈਨੇਡਾ ਨੂੰ ਕਹਿ ਲਓ ਵੀ ਸਿੱਧੇ ਹੱਥੀਂ ਜਿਹੜਾ ਉਹ ਲੈਂਦੇ ਹੋਏ ਇਹ ਕਿਹਾ ਆ ਵੀ ਕੈਨੇਡਾ ਤੋਂ ਆ ਰਹੇ ਸਮਾਨ ਦੇ ਉੱਤੇ 50% ਜਿਹੜਾ ਟੈਕਸ ਆ ਇਹਨਾਂ ਕਈ ਪ੍ਰੋਡਕਟਸ ਦੇ ਉੱਤੇ ਲਾਇਆ ਜਿਹੜਾ ਉਹ ਜਾਵੇਗਾ। ਕਿਉਂਕਿ ਹਾਲ ਦੀ ਘੜੀ ਕੋਈ ਭਵਿੱਖ ਦਾ ਅਜੇ ਪਤਾ ਨਹੀਂ ਆ ਵੀ ਇਹ ਤਿੰਨਾਂ ਮੁਲਕਾਂ ਦੇ ਵਿੱਚ ਜਿਹੜਾ USA, ਕੈਨੇਡਾ ਤੇ ਮੈਕਸੀਕੋ ਦੇ ਵਿੱਚ ਜਿਹੜੇ ਅਕਸਰ ਟ੍ਰੇਡ ਦੇ ਸਮਝੌਤੇ ਹੁੰਦੇ ਆ ਵੀ ਉਹਦਾ ਅਜੇ ਭਵਿੱਖ ਕਿਸ ਤਰੀਕੇ ਦੇ ਨਾਲ ਬਣਿਆ ਜਿਹੜਾ ਉਹ ਪਿਆ ਹੈਗਾ ਆ। ਸੋ ਇਹ ਜਿਹੜੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜੇ ਟੈਰਿਫ ਦੇ ਜ਼ਰੀਏ ਇਹ ਸਾਰਾ ਕੁਝ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ। ਸੋ ਜਿਹੜੇ ਲੋਕ ਕ੍ਰਿਟਿਕ ਨੇ ਇਸ ਚੀਜ਼ ਦੇ ਉਹ ਕਹਿੰਦੇ ਵੀ ਜਿਹੜੇ ਟੈਰਿਫ ਆ ਉਹ ਟਾਰਗੇਟ ਕਰਦੇ ਆ ਇਹਨਾਂ ਜਿਹੜਾ ਮੁਲਕਾਂ ਨੂੰ ਵੀ ਉਹਨਾਂ ਨੂੰ ਨੱਪਣ ਦੀ ਜਿਹੜੀ ਕੋਸ਼ਿਸ਼ ਆ। ਪਰ ਇਹ ਕਹਿ ਰਹੇ ਆ ਵੀ ਜਿਹੜੇ ਟਾਰਗੇਟ ਅਸੀਂ ਟੈਰਿਫ ਉਹਨਾਂ ਮੁਲਕਾਂ ਦੇ ਉੱਤੇ ਹੀ ਕਰ ਰਹੇ ਆ ਜਿਹੜੇ ਕਿ ਅਮਰੀਕਾ ਦੇ ਨਾਲ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਕਰ ਰਹੇ ਆ। ਸੋ ਰਾਸ਼ਟਰਪਤੀ ਟਰੰਪ ਨੇ ਟ੍ਰੇਡ ਐਕਟ ਆਫ 1974 ਦਾ ਜਿਹੜਾ ਟ੍ਰੇਡ ਐਕਟ ਆ ਉਸ ਦਾ ਸੈਕਸ਼ਨ 301 ਉਸ ਨੂੰ ਜਗਾ ਕੇ ਉਸ ਨੂੰ ਇਨਵੋਕ ਕਰਕੇ ਇਹ ਜਿਹੜੀਆਂ ਡਿਊਟੀਜ਼ ਆ ਉਹ ਹੁਣ ਲਾਈਆਂ ਹੈਗੀਆਂ ਆ। ਇਹ ਹੁਣ ਦੇਖਣਾ ਹੋਊਗਾ ਕਿ ਕੀ ਇਸ ਦੇ ਉਲਟ ਵੀ ਕੋਈ ਅਦਾਲਤ ਦੇ ਵੱਲ ਨੂੰ ਜਿਹੜਾ ਉਹ ਜਾਂਦੇ ਆ ਜਾਂ ਨਹੀਂ, ਕਿਉਂਕਿ ਸੁਪਰੀਮ ਕੋਰਟ ਨੇ ਇਸ ਜਿਹੜੇ ਪਹਿਲੇ ਆਧਾਰ ਦੇ ਉੱਤੇ ਟਰੰਪ ਹੋਣਾ ਨੇ ਟੈਰਿਫ ਲਾਏ ਸੀਗੇ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਆਈ ਥਿੰਕ 2 ਅਪ੍ਰੈਲ ਨੂੰ ਜਿਹੜੇ ਗਲੋਬਲ ਟੈਰਿਫਸ ਰੈਸੀਪ੍ਰੋਕਲ ਟੈਰਿਫ ਜਿਹੜੇ ਲਾਏ ਸੀ ਜਿਨ੍ਹਾਂ ਨੂੰ ਇਨਵੈਲੀਡੇਟ ਸੁਪਰੀਮ ਕੋਰਟ ਦੇ ਕਰ ਦਿੱਤਾ ਸੀਗਾ ਵੀ ਕੀ ਇਸ ਵਾਰ ਕੋਈ ਅਦਾਲਤ ਦੇ ਵਿੱਚ ਜਾਊਗਾ ਜਾਂ ਨਹੀਂ। ਸੋ ਇਹ ਜਿਹੜੀ ਚੀਜ਼ ਜਿਹੜੀ ਇਸ ਟਾਈਮ ਸਿਚੁਏਸ਼ਨ ਬਣੀ ਆ। ਸੋ ਦੁਨੀਆ ਦੇ 80 ਤੋਂ ਵੱਧ ਮੁਲਕਾਂ ਦੇ ਉੱਤੇ ਜਿਹੜੇ ਟ੍ਰੇਡਿੰਗ ਪਾਰਟਨਰਸ ਆ ਉਹਨਾਂ ਨੂੰ ਜਿਹੜਾ ਵੱਖ-ਵੱਖ ਪਰਸੈਂਟੇਜ ਆਫ ਟੈਰਿਫਸ ਦਾ ਸਾਹਮਣਾ ਜਿਹੜਾ ਉਹ ਕਰਨਾ ਜਿਹੜਾ ਉਹ ਪਵੇਗਾ। ਇਹਨਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਫੋਰਸ ਲੇਬਰ ਵਾਲੇ ਟੈਰਿਫ ਦੇ ਵਿੱਚ ਭਾਰਤ ਵੀ ਸ਼ਾਮਲ ਆ ਜਿਨ੍ਹਾਂ ਦੇ ਉੱਤੇ 10% ਜਿਹੜਾ ਟੈਰਿਫ ਆ ਉਹ ਹੁਣ ਲੱਗਣ ਜਿਹੜਾ ਉਹ ਜਾ ਰਿਹਾ ਆ ਅੱਜ ਤੋਂ ਜਿਹੜਾ ਉਹ ਲੱਗੇਗਾ। ਇਸ ਤੋਂ ਇਲਾਵਾ ਜਿਹੜਾ ਸੈਕਸ਼ਨ 301 ਹੀ ਨਹੀਂ ਇੱਕ ਹੋਰ ਟੈਰਿਫ ਐਕਟ 1930 ਦਾ ਸੀਗਾ 1930 ਟੈਰਿਫ ਐਕਟ ਉਸ ਦਾ ਸੈਕਸ਼ਨ 338 ਜਿਹੜਾ ਵਰਤਦੇ ਹੋਏ ਟਰੰਪ ਹੁਣਾਂ ਨੇ ਉਸ ਦੀ ਵੀ ਵਰਤੋਂ ਕਰਕੇ ਹੋਏ ਕਈ ਹੋਰ ਮੁਲਕਾਂ ਦੇ ਉੱਤੇ ਜਿਹੜੇ ਟੈਰਿਫ ਆ ਉਹ ਲਾਏ ਹੈਗੇ ਆ। ਸੋ ਇਸ ਟਾਈਮ ਟੈਰਿਫ ਦਾ ਜਿਹੜਾ ਹਰਜੋਤ ਸਿੰਘ ਜੀ ਕਹਿ ਸਕਦੇ ਆ ਵੀ ਇੱਕ ਵਾਰੀ ਫੇਰ ਖਾਸਾ ਜਿਹੜਾ ਰੌਲਾ ਤੇ ਵਿਵਾਦ ਆ ਉਹ ਵੱਧ ਚੁੱਕਾ ਹੈਗਾ ਆ ਤੇ ਬਹੁਤ ਸਾਰੇ ਮੁਲਕਾਂ ਨੂੰ ਹੁਣ ਇਸ ਦੇ ਬਾਬਤ ਜਿਹੜਾ ਉਹ ਦੇਖਣਾ ਪਊਗਾ ਕਿਉਂਕਿ ਜਦੋਂ ਹਰਜੋਤ ਸਿੰਘ ਜੀ ਪਿਛਲੀ ਵਾਰੀ ਜਦੋਂ ਟੈਰਿਫ ਲੱਗੇ ਸੀ ਚੀਜ਼ਾਂ ਤਾਂ ਮਹਿੰਗੀਆਂ ਹੋ ਗਈਆਂ ਉਹ ਸਾਰੇ ਅਮਰੀਕਨ ਕੰਜ਼ਿਊਮਰ ਨੇ ਉਹ ਜਿਹੜੇ ਟੈਰਿਫ ਆ ਉਹ ਪੇ ਵੀ ਕਰਤੇ। ਫਿਰ ਇਵੈਂਚੁਅਲੀ ਸੁਪਰੀਮ ਕੋਰਟ ਨੇ ਇਹ ਕਹਿਤਾ ਵੀ ਟੈਰਿਫ ਜਿੰਨੇ ਵੀ ਉਹ ਰੀਫੰਡ ਕਰੋ
ਉਹ ਕੰਪਨੀਆਂ ਨੇ ਉਹ ਟੈਰਿਫ ਵੀ ਵਾਪਸ ਲੈ ਲਏ, ਦੁਨੀਆ ਦੇ ਕੋਲੋਂ ਪੈਸੇ ਵੀ ਵੱਧ ਕਮਾ ਲਏ, ਤੇ ਜਿਹੜਾ ਕੰਜ਼ਿਊਮਰ ਆ ਉਹ ਪੂਰੀ ਤਰ੍ਹਾਂ ਝੰਬ ਹੋ ਗਿਆ। ਕੰਪਨੀਆਂ ਦੇ ਫਿਰ ਉੱਥੇ ਦੀਆਂ ਉੱਥੇ ਜਿਹੜੀਆਂ ਉਹ ਬਚੀਆਂ, ਜਿਹੜੀਆਂ ਕਹਿ ਲਓ ਵੀ ਰਹਿ ਗਈਆਂ, ਜਿਹੜਾ ਉਹਨਾਂ ਨੂੰ ਐਕਸਟਰਾ ਮਹਿੰਗਾ ਸਮਾਨ ਵੀ ਖਰੀਦਣਾ ਪਿਆ, ਉਹ ਟੈਰਿਫ ਦੇ ਕੇ ਖਰੀਦਣਾ ਪਿਆ, ਉਹ ਉਹਨਾਂ ਨੂੰ ਪੈਸੇ ਵੀ ਵਾਪਸ ਮਿਲ ਗਏ। ਹੁਣ ਜਿਹੜੇ ਆਮ ਲੋਕ ਆ ਉਹ ਆਲਰੇਡੀ ਉਹ ਮਹਿੰਗਾ ਸਮਾਨ ਖਰੀਦ ਬੈਠੇ ਆ, ਤੇ ਉਸ ਦਾ ਕੋਈ ਉਹਨਾਂ ਨੂੰ ਹੱਲ ਨਹੀਂ। ਤੇ ਚੀਜ਼ਾਂ ਬਾਅਦ 'ਚ ਸਸਤੀਆਂ ਉਹਨਾਂ ਨੇ ਕੀਤੀਆਂ ਵੀ ਨਹੀਂ, ਚਾਹੇ ਉਹਨਾਂ ਨੇ ਟੈਰਿਫ ਜਿਹੜੇ ਹਰਜੋਤ ਸਿੰਘ ਜੀ ਹਟਾ ਦਿੱਤੇ। ਹੁਣ ਇਹ ਐਕਸਟਰਾ ਟੈਰਿਫ ਜਿਹੜੇ ਉਹ ਲੱਗ ਜਾਣੇ, ਚੀਜ਼ਾਂ ਫੇਰ ਹੋਰ ਮਹਿੰਗੀਆਂ ਜਿਹੜੀਆਂ ਉਹ ਹੋ ਜਾਣੀਆਂ। ਸੋ ਰਾਸ਼ਟਰਪਤੀ ਟਰੰਪ ਜਿਨ੍ਹਾਂ ਨੇ ਆਪਣੇ ਮੂੰਹੋਂ ਕਈ ਵਾਰੀ ਬਿਆਨ ਦਿੱਤਾ ਵੀ ਮੈਨੂੰ ਅਮਰੀਕਨ ਲੋਕਾਂ ਦੀ ਅਫੋਰਡੇਬਿਲਿਟੀ ਦੇ ਨਾਲ ਕੋਈ ਮਤਲਬ ਨਹੀਂ, ਉਹ ਵੱਖਰੀ ਗੱਲ ਆ ਵੀ ਉੱਤੋਂ ਕਹਿਣ ਨੂੰ ਉਹਨਾਂ ਨੇ ਸੋ ਕਾਲਡ ਐਗਜ਼ੈਕਟਿਵ ਆਰਡਰ ਜਾਰੀ ਕਰਤਾ, ਲਓ ਜੀ ਅਫੋਰਡੇਬਲ ਕਰ ਦਿਓ, ਇਹ ਇਦਾਂ ਜਿਹੜਾ ਉਹ ਹੁੰਦਾ ਨਹੀਂ। ਪਰ ਜਿਹੜੀਆਂ ਉਹਨਾਂ ਦੀਆਂ ਪਾਲਿਸੀਜ਼ ਆ ਉਹ ਟੋਟਲੀ ਉਹਨਾਂ ਦੇ ਉਲਟ ਜਿਹੜੀਆਂ ਚੱਲ ਰਹੀਆਂ। ਸੋ ਚੀਜ਼ਾਂ ਹੋਰ ਮਹਿੰਗੀਆਂ ਹੋਣ ਦੇ ਜਿਹੜੇ ਹੁਣ ਅਸਾਰ ਆ ਉਹ ਹੋਣਗੇ। ਤੇਲ ਦੀਆਂ ਕੀਮਤਾਂ ਦੇ ਵਿੱਚ ਐਡ ਕਰ ਲਓ, ਵਿੱਚ ਇਹ ਟੈਰਿਫ ਐਡ ਕਰ ਲਓ। ਆਉਂਦੇ ਜਿਹੜੇ ਕੁਛ ਮਹੀਨੇ ਆ ਜਾਂ ਜਿਹੜਾ ਆਉਂਦਾ ਵਕਤ ਆ ਉਹ ਲੋਕਾਂ ਦੇ ਲਈ ਇਕਨੋਮਿਕਲੀ ਕੋਈ ਖਾਸ ਕਹਿ ਸਕਦੇ ਹਾਂ ਵੀ ਕੋਈ ਪੋਜ਼ਿਟਿਵ ਨਿਊਜ਼ ਜਿਹੜੀ ਉਸ ਦੇ ਵਿੱਚ ਨਹੀਂ ਆ ਰਹੀ ਹੈਗੀ। ਜੀ।